ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਜਗਮੋਹਨ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ 27 ਨਵੰਬਰ ਦਿਨ ਐਤਵਾਰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਅਪਡੇਟ ਅਮਰੀਕਾ, ਜਿਸ ਦੇ ਵਿੱਚ ਤੁਹਾਨੂੰ ਵਰਲਡ ਨਿਊਜ਼, ਅਮਰੀਕਾ ਦੀ ਨਿਊਜ਼, ਮੌਸਮ ਦੇ ਬਾਰੇ ਜਾਣਕਾਰੀ, ਇਕਨੋਮੀ ਦੀ ਜਾਣਕਾਰੀ, ਵੱਖ-ਵੱਖ ਕੰਟਰੀ ਦੇ ਹਿਸਾਬ ਨਾਲ ਕਰੰਸੀ ਐਕਸਚੇਂਜ ਰੇਟ ਅਤੇ ਸੋਨੇ ਅਤੇ ਚਾਂਦੀ ਦੇ ਭਾਅ ਦੱਸਾਂਗੇ। ਖਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਆਪਣੇ ਅੱਜ ਦੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਸਹਿਯੋਗ ਪਾਇਆ। ਅੱਜ ਦੀਆਂ ਖਬਰਾਂ ਨੂੰ ਸਪਾਂਸਰ ਕਰ ਰਹੇ ਹਨ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨ ਹੋਜ਼ੇ ਤੋਂ, ਜੋ ਕਿ ਹਰ ਪ੍ਰਕਾਰ ਦੀ ਇੰਸ਼ੋਰੈਂਸ ਕਰਦੇ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 408 272 2500 ਤੇ। ਇਸ ਦੇ ਨਾਲ ਸੰਤੋਖ ਸਿੰਘ ਵਾਸੀ ਪਰਮਜੀਤ ਕੌਰ ਜੀ ਵਾਸੀ ਫਰੀਮੌਂਟ ਤੋਂ, ਮਨਜੀਤ ਸਿੰਘ ਨਰਿੰਦਰ ਕੌਰ ਕੁਲਾਰ ਜੀ ਕਲੋਵਿਸ ਤੋਂ ਅਤੇ ਕੁਲਵਿੰਦਰ ਕੌਰ ਜੀ। ਜੇਕਰ ਤੁਸੀਂ ਇਸ ਪ੍ਰੋਗਰਾਮ ਨੂੰ ਜਾਂ ਪੰਜਾਬੀ ਰੇਡੀਓ USA ਦੇ ਕਿਸੇ ਵੀ ਹੋਰ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ 408 722 7698 ਤੇ, ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradiousa.com ਤੇ। ਪਹਿਲਾਂ ਚੋਣਵੀਆਂ ਖਬਰਾਂ। ਡੋਨਲਡ ਟਰੰਪ ਨੇ ਫਿਰ ਇਲੈਕਸ਼ਨ ਸਿਸਟਮ ਦੇ ਵਿੱਚ ਧਾਂਦਲੀ ਦਾ ਲਾਇਆ ਦੋਸ਼। ਕਈ ਸ਼ਹਿਰ ਡੋਨਲਡ ਟਰੰਪ ਦੇ ਇਮੀਗ੍ਰੇਸ਼ਨ ਪਾਲਿਸੀ ਦੇ ਖਿਲਾਫ $1 ਮਿਲੀਅਨ ਤੱਕ ਖਰਚਣ ਦੇ ਲਈ ਤਿਆਰ। ਨਿਊ ਓਰਲੀਨਜ਼ ਦੇ ਵਿੱਚ ਹੋਈ ਸ਼ੂਟਿੰਗ ਦੇ ਦੌਰਾਨ ਇੱਕ ਵਿਅਕਤੀ ਦੀ ਮੌਤ ਅਤੇ 9 ਜ਼ਖਮੀ। ਡਾਊਨਟਾਊਨ 'ਚ ਸ਼ੂਟਿੰਗ ਕਰਨ ਦੇ ਮਾਮਲੇ ਦੇ ਵਿੱਚ 6 ਲੋਕਾਂ ਨੇ ਮਿਨੀਆਪੋਲਿਸ ਦੇ ਪੁਲਿਸ ਅਫਸਰ ਦੇ ਖਿਲਾਫ ਸ਼ਿਕਾਇਤ ਦਰਜ ਕਰਾਈ। ਕਿਊਬਨ ਅਮਰੀਕਨ ਲੋਕਾਂ ਨੇ ਮਿਆਮੀ ਦੇ ਵਿੱਚ ਕਿਊਬਾ ਦੇ ਸਾਬਕਾ ਰਾਸ਼ਟਰਪਤੀ ਫਿਡਲ ਕਾਸਟਰੋ ਦੀ ਮੌਤ ਤੋਂ ਬਾਅਦ ਮਨਾਇਆ ਜਸ਼ਨ। ਸੈਨੋ ਦੇ ਜੇਲ੍ਹ ਤੋਂ 2 ਕੈਦੀ ਫਰਾਰ। ਹੁਣ ਖਬਰਾਂ ਵਿਸਥਾਰ ਦੇ ਨਾਲ। ਡੋਨਲਡ ਟਰੰਪ ਪੂਰੇ ਕੈਂਪੇਨ ਦੇ ਦੌਰਾਨ US ਇਲੈਕਸ਼ਨ ਦੇ ਵਿੱਚ ਧਾਂਦਲੀ ਦਾ ਆਰੋਪ ਲਾਉਂਦੇ ਰਹੇ ਅਤੇ ਉਹਨਾਂ ਨੇ ਕਿਹਾ ਕਿ US ਇਲੈਕਸ਼ਨ ਦੇ ਵਿੱਚ ਕਈ ਪ੍ਰਕਾਰ ਦੀ ਗੜਬੜੀ ਹੋ ਰਹੀ ਹੈ। ਪ੍ਰੈਜ਼ੀਡੈਂਟ ਇਲੈਕਸ਼ਨ ਜਿੱਤਣ ਤੋਂ ਬਾਅਦ ਦੇ ਵਿੱਚ ਲੱਗ ਰਿਹਾ ਸੀ ਕਿ ਡੋਨਲਡ ਟਰੰਪ ਸ਼ਾਇਦ ਹੁਣ ਇਸ ਮੁੱਦੇ ਦੇ ਉੱਤੇ ਨਹੀਂ ਬੋਲਣਗੇ, ਪਰ ਇੱਕ ਵਾਰੀ ਫਿਰ ਡੋਨਲਡ ਟਰੰਪ ਨੇ ਇਸ ਦੇ ਉੱਤੇ ਬੋਲਦੇ ਹੋਏ ਕਿਹਾ ਕਿ ਇਲੀਗਲ ਵੋਟਿੰਗ ਦੇ ਕਾਰਨ ਉਹ ਪੋਪੂਲਰ ਵੋਟ ਦੇ ਵਿੱਚ ਹਿਲਰੀ ਕਲਿੰਟਨ ਦੇ ਨਾਲੋਂ ਪਿੱਛੇ ਰਹਿ ਗਏ। US ਪ੍ਰੈਜ਼ੀਡੈਂਟ ਇਲੈਕਟ ਡੋਨਲਡ ਟਰੰਪ ਨੇ ਐਤਵਾਰ ਨੂੰ ਇਹ ਟਵੀਟ ਕਰਦੇ ਹੋਏ ਕਿਹਾ, ਜੇਕਰ ਤੁਸੀਂ ਉਹ ਕਈ ਮਿਲੀਅਨ ਲੋਕਾਂ ਦੀ ਵੋਟ ਕੱਟ ਦਿੰਦੇ ਹੋ ਜਿਨ੍ਹਾਂ ਨੇ ਇਲੀਗਲ ਵੋਟ ਹਿਲਰੀ ਕਲਿੰਟਨ ਦੇ ਵੱਲ ਪਾਈ, ਤਾਂ ਉਹ ਪੋਪੂਲਰ ਵੋਟ ਦੇ ਵਿੱਚ ਵੀ ਹਿਲਰੀ ਕਲਿੰਟਨ ਦੇ ਨਾਲੋਂ ਅੱਗੇ ਨਿਕਲ ਜਾਣਗੇ। ਹਾਲਾਂਕਿ ਉਹਨਾਂ ਨੇ ਇਸ ਤਰ੍ਹਾਂ ਦੇ ਇਲੀਗਲ ਵੋਟਰ ਫਰਾਡ ਦਾ ਕੋਈ ਵੀ ਪ੍ਰੂਫ ਨਹੀਂ ਕੀਤਾ। ਕਈ ਐਕਸਪਰਟ ਮੰਨ ਰਹੇ ਹਨ ਕਿ ਡੋਨਲਡ ਟਰੰਪ ਸ਼ਾਇਦ ਇਸ ਗੱਲ ਤੋਂ ਹੁਣ ਡਰ ਰਹੇ ਹਨ ਕਿ ਇਲੈਕਟਰਲ ਕਾਲਜ ਉਹਨਾਂ ਦੇ ਖਿਲਾਫ ਵੋਟ ਨਾ ਕਰ ਦੇਣ, ਜਦੋਂ ਹਿਲਰੀ ਕਲਿੰਟਨ ਪੋਪੂਲਰ ਵੋਟ ਦੇ ਵਿੱਚ ਡੋਨਲਡ ਟਰੰਪ ਦੇ ਨਾਲੋਂ 2.5 ਮਿਲੀਅਨ ਤੋਂ ਵੀ ਅੱਗੇ ਜਾ ਚੁੱਕੀ ਹੈ। ਉਧਰੋਂ ਵਿਸਕੌਨਸਿਨ ਦੇ ਵਿੱਚ ਵੀ ਪ੍ਰੈਜ਼ੀਡੈਂਟ ਇਲੈਕਸ਼ਨ ਨੂੰ ਲੈ ਕੇ ਦੁਬਾਰਾ ਤੋਂ ਗਿਣਤੀ ਹੋਵੇਗੀ। ਹਾਲਾਂਕਿ ਵਿਸਕੌਨਸਿਨ ਦੇ ਵਿੱਚ ਦੁਬਾਰਾ ਗਿਣਤੀ ਦੀ ਗੱਲ ਗ੍ਰੀਨ ਪਾਰਟੀ ਦੀ ਡਾਕਟਰ ਜਿਲ ਸਟਾਈਨ ਵੱਲੋਂ ਚੱਕੀ ਗਈ, ਪਰ ਹੁਣ ਹਿਲਰੀ ਕਲਿੰਟਨ ਦੀ ਲੀਗਲ ਟੀਮ ਨੇ ਵੀ ਕਿਹਾ ਹੈ ਕਿ ਉਹ ਇਸ ਦੇ ਵਿੱਚ ਪਾਰਟਿਸਿਪੇਟ ਕਰੇਗੀ। ਆਪਣਾ ਪਹਿਲਾ ਟਵੀਟ ਜਾਰੀ ਕਰਨ ਤੋਂ ਬਾਅਦ ਦੇ ਵਿੱਚ ਡੋਨਲਡ ਟਰੰਪ ਨੇ ਇੱਕ ਹੋਰ ਟਵੀਟ ਕਰਦੇ ਹੋਏ ਕਿਹਾ ਕਿ ਵਰਜੀਨੀਆ, ਨਿਊ ਹੈਂਪਸ਼ਾਇਰ ਅਤੇ ਕੈਲੀਫੋਰਨੀਆ ਦੇ ਵਿੱਚ ਬਹੁਤ ਤਕੜਾ ਵੋਟਰ ਫਰਾਡ ਹੋਇਆ ਹੈ ਅਤੇ ਮੀਡੀਆ ਇਸ ਨੂੰ ਰਿਪੋਰਟ ਨਹੀਂ ਕਰ ਰਿਹਾ। ਇਸ ਦੇ ਲਈ ਉਹਨਾਂ ਨੇ ਮੀਡੀਆ ਦੇ ਉੱਤੇ ਹੀ ਸਵਾਲ ਚੱਕੇ। ਡੋਨਲਡ ਟਰੰਪ ਨੇ ਕਿਹਾ ਕਿ ਕਿਉਂਕਿ ਇਹ ਤਿੰਨੇ ਸਟੇਟਸ ਹਿਲਰੀ ਕਲਿੰਟਨ ਨੇ ਜਿੱਤੀਆਂ ਹਨ, ਇਸ ਕਰਕੇ ਬਾਇਸ ਮੀਡੀਆ ਇਸ ਦੇ ਉੱਤੇ ਕੋਈ ਵੀ ਸਵਾਲ ਨਹੀਂ ਚੱਕ ਰਿਹਾ। ਡੋਨਲਡ ਟਰੰਪ ਨੇ ਵਿਸਕੌਨਸਿਨ ਦੇ ਵਿੱਚ ਹੋਣ ਵਾਲੀ ਰੀਕਾਊਂਟਿੰਗ ਨੂੰ ਵੀ ਕ੍ਰਿਟੀਸਾਈਜ਼ ਕੀਤਾ ਤੇ ਉਹਨਾਂ ਨੇ ਕਿਹਾ ਕਿ ਇਸ ਤੋਂ ਸਾਰਾ ਸਿਸਟਮ ਰਿਗਡ ਲੱਗਦਾ ਹੈ। US ਦੇ ਵਿੱਚ ਕਈ ਵੱਡੇ ਸ਼ਹਿਰ ਡੋਨਲਡ ਟਰੰਪ ਦੇ ਇਮੀਗ੍ਰੇਸ਼ਨ ਪਾਲਿਸੀ ਦੇ ਖਿਲਾਫ $1 ਮਿਲੀਅਨ ਖਰਚਣ ਦੇ ਲਈ ਤਿਆਰ ਹਨ। ਲਾਸ ਐਂਜਲਸ ਤੋਂ ਆ ਰਹੀ ਖਬਰ ਦੇ ਮੁਤਾਬਿਕ ਲਾਸ ਐਂਜਲਸ ਸ਼ਹਿਰ ਦੇ ਵਿੱਚ ਅੱਧੇ ਤੋਂ ਜ਼ਿਆਦਾ ਰੈਜ਼ੀਡੈਂਟ ਲੈਟੀਨੋ ਹਨ। ਉੱਥੋਂ ਦੇ ਮੇਅਰ ਐਰਿਕ ਗਰਸੇਟੀ ਨੇ ਕਿਹਾ ਹੈ ਕਿ ਉਹ ਇਲੀਗਲ ਇਮੀਗ੍ਰੈਂਟਸ ਦੇ ਹੱਕ ਦੇ ਵਿੱਚ ਖੜੇ ਰਹਿਣਗੇ, ਭਾਵੇਂ ਕਿ ਉਹਨਾਂ ਨੂੰ ਡੋਨਲਡ ਟਰੰਪ ਦੇ ਖਿਲਾਫ ਇਹ ਕਾਨੂੰਨੀ ਲੜਾਈ ਲੜਨ ਦੇ ਲਈ $1 ਮਿਲੀਅਨ ਖਰਚਣੇ ਪੈਣ। ਨਿਊਯਾਰਕ ਸ਼ਹਿਰ ਦੇ ਵਿੱਚ ਵੀ ਲੈਟੀਨੋ ਪੋਪੂਲੇਸ਼ਨ ਕਾਫੀ ਜ਼ਿਆਦਾ ਹੈ ਤੇ ਉੱਥੋਂ ਦੇ ਮੇਅਰ ਬਿਲ ਡੇ ਬਲਾਸੀਓ ਨੇ ਵੀ ਇਮੀਗ੍ਰੇਸ਼ਨ ਏਜੰਟਸ ਦੇ ਨਾਲ ਕਾਰਪੋਰੇਟ ਨਾ ਕਰਨ ਦੀ ਸਹੁੰ ਚੱਕੀ ਹੈ। ਉਧਰੋਂ ਸ਼ਿਕਾਗੋ ਸਿਟੀ ਵੀ ਇਲੀਗਲ ਇਮੀਗ੍ਰੈਂਟਸ ਅਤੇ ਹੋਰ ਸਾਰੇ ਇਮੀਗ੍ਰੈਂਟਸ ਦੇ ਹੱਕ ਦੇ ਵਿੱਚ ਆ ਕੇ ਖੜੀ ਹੋਈ। ਇਹ ਸਾਰੇ ਸ਼ਹਿਰਾਂ ਦੇ ਵਿੱਚ ਸਿਟੀ ਕਹਿ ਰਹੀ ਹੈ ਕਿ ਉਹ ਡੋਨਲਡ ਟਰੰਪ ਦੀ ਇਮੀਗ੍ਰੇਸ਼ਨ ਪਾਲਿਸੀ ਦੇ ਖਿਲਾਫ ਹੈ ਅਤੇ ਜੇਕਰ ਡੋਨਲਡ ਟਰੰਪ ਵੱਡੀ ਤਾਦਾਦ ਦੇ ਵਿੱਚ ਇਮੀਗ੍ਰੈਂਟਸ ਨੂੰ ਡਿਪੋਰਟ ਕਰਨ ਦਾ ਕੋਈ ਵੀ ਕਦਮ ਚੱਕਦੇ ਹਨ ਤਾਂ ਉਹ ਇਮੀਗ੍ਰੇਸ਼ਨ ਏਜੰਟਸ ਦੇ ਨਾਲ ਬਿਲਕੁਲ ਵੀ ਕਾਰਪੋਰੇਟ ਨਹੀਂ ਕਰਨਗੇ। ਉਧਰੋਂ ਡੋਨਲਡ ਟਰੰਪ ਨੇ ਸਹੁੰ ਚੱਕੀ ਹੈ ਕਿ ਉਹ ਇਹਨਾਂ ਸਿਟੀਜ਼ ਦੀ ਜਿਨ੍ਹਾਂ ਦੇ ਵਿੱਚ ਵੀ ਇਲੀਗਲ ਇਮੀਗ੍ਰੈਂਟਸ ਦੇ ਲਈ ਸੈਂਕਚਰੀਜ਼ ਬਣਾਈਆਂ ਗਈਆਂ ਹਨ, ਉਹਨਾਂ ਦੀ ਫੈਡਰਲ ਫੰਡਿੰਗ ਬੰਦ ਕਰ ਦੇਣਗੇ। ਦੇਖਣ ਵਾਲਾ ਹੁੰਦਾ ਹੈ ਕਿ ਸਿਟੀ ਮੇਅਰਜ਼ ਅਤੇ ਰਾਸ਼ਟਰਪਤੀ, ਅਮਰੀਕਾ ਦੇ ਆਉਣ ਵਾਲੇ ਰਾਸ਼ਟਰਪਤੀ ਦੇ ਵਿਚਕਾਰ ਹੋਣ ਵਾਲੀ ਇਸ ਲੜਾਈ ਦੇ ਵਿੱਚ ਕੌਣ ਜਿੱਤ ਕੇ ਅੱਗੇ ਆਊਗਾ। ਨਿਊ ਓਰਲੀਨਜ਼ ਦੇ ਵਿੱਚ ਇੱਕ ਇਤਿਹਾਸਿਕ ਸਟਰੀਟ ਬੌਬਰਨ ਦੇ ਉੱਤੇ ਹੋਈ ਇੱਕ ਹਿੰਸਕ ਘਟਨਾ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋਈ ਅਤੇ 9 ਲੋਕ ਇਸ ਦੇ ਵਿੱਚ ਜ਼ਖਮੀ ਹੋਏ।
ਫੁੱਟਬਾਲ ਮੈਚ ਤੋਂ ਬਾਅਦ ਜੋ ਕਿ ਗ੍ਰੈਂਬਲਿੰਗ ਸਟੇਟ ਯੂਨੀਵਰਸਿਟੀ ਅਤੇ ਸਦਰਨ ਯੂਨੀਵਰਸਿਟੀ ਦੇ ਵਿਚਕਾਰ ਹੋਇਆ, ਇਸ ਤੋਂ ਬਾਅਦ ਦੇ ਵਿੱਚ ਕੁਝ ਲੋਕਾਂ ਦੇ ਵਿਚਕਾਰ ਆਪਸੀ ਤਣਾਤਣੀ ਹੋਈ ਅਤੇ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਗਈ। ਚੀਫ ਮਾਈਕਲ ਹੈਰਿਸਨ ਨੇ ਨਿਊਜ਼ ਕਾਨਫਰੰਸ ਦੇ ਵਿੱਚ ਦੱਸਿਆ ਕਿ ਇਹ ਜਗ੍ਹਾ ਹਥਿਆਰ ਲੈ ਕੇ ਆਉਣ ਵਾਲੀ ਨਹੀਂ ਹੈ ਅਤੇ ਇਹ ਅਸੀਂ ਪਹਿਲਾਂ ਹੀ ਸਾਫ਼ ਕਰ ਦਿੱਤਾ ਸੀ। ਇਸ ਮੌਕੇ ਤੇ ਸਿਟੀ ਦੇ ਮੇਅਰ ਮਿਚ ਲੈਂਡਰੀਓ ਨੇ ਵੀ ਦੁੱਖ ਜਤਾਇਆ। ਉਹਨਾਂ ਨੇ ਕਿਹਾ ਕਿ ਇਸ ਖੂਬਸੂਰਤ ਵੀਕਐਂਡ ਦਾ ਇਹ ਅੰਤ ਸੁਖਦ ਨਹੀਂ ਹੋਇਆ ਤੇ ਉਹਨਾਂ ਨੂੰ ਇਸ ਘਟਨਾ ਤੋਂ ਕਾਫੀ ਦੁੱਖ ਪਹੁੰਚਿਆ ਹੈ। ਇਸ ਘਟਨਾ ਤੋਂ ਬਾਅਦ ਦੇ ਵਿੱਚ ਇਨਵੈਸਟੀਗੇਟਰਸ ਸ਼ੂਟਰਸ ਦੀ ਜਾਂਚ ਕਰਨ ਲੱਗ ਗਏ, ਜੋ ਕਿ ਸ਼ੂਟਿੰਗ ਕਰਨ ਤੋਂ ਬਾਅਦ ਦੇ ਵਿੱਚ ਉਸ ਘਟਨਾ ਤੋਂ ਫਰਾਰ ਹੋ ਗਏ। ਪੁਲਿਸ ਨੇ ਦੱਸਿਆ ਕਿ ਸ਼ੂਟਰਸ ਦੀ ਪਹਿਚਾਣ 20 ਤੋਂ 37 ਸਾਲ ਤੱਕ ਦੇ ਵਿਅਕਤੀ ਦੀ ਦੱਸੀ ਜਾਂਦੀ ਹੈ। ਇਸ ਮਾਮਲੇ ਦੇ ਵਿੱਚ ਪੁਲਿਸ ਨੇ 2 ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਹੈ ਅਤੇ ਉਹਨਾਂ ਦੇ ਕੋਲੋਂ ਹਥਿਆਰ ਵੀ ਬਰਾਮਦ ਕੀਤੇ ਹਨ। ਉਹਨਾਂ ਨੂੰ ਡਿਟੈਕਟਿਵਸ ਹਜੇ ਇੰਟਰੋਗੇਟ ਕਰ ਰਹੇ ਹਨ ਅਤੇ ਅੰਤਿਮ ਚਾਰਜ ਉਹਨਾਂ ਤੇ ਹਜੇ ਤੱਕ ਨਹੀਂ ਲਾਇਆ ਗਿਆ। ਮਿਨੀਆਪੋਲਿਸ ਦੇ ਪੁਲਿਸ ਅਫਸਰ ਦੇ ਖਿਲਾਫ 6 ਵਿਅਕਤੀਆਂ ਨੇ ਇੱਕ ਸ਼ਿਕਾਇਤ ਦਰਜ ਕਰਾਈ ਅਤੇ ਇਸ ਸ਼ਿਕਾਇਤ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਡਾਊਨਟਾਊਨ ਦੇ ਵਿੱਚ ਇਸ ਪੁਲਿਸ ਅਫਸਰ ਨੇ ਗੋਲੀਆਂ ਚਲਾਈਆਂ ਹਨ। ਪੁਲਿਸ ਚੀਫ ਜੇਨੀ ਨੇ ਸ਼ਿਕਾਇਤਕਰਤਾ ਦੇ ਨਾਲ ਮੁਲਾਕਾਤ ਕੀਤੀ। ਇਹਨਾਂ 6 ਲੋਕਾਂ ਨੇ ਦੱਸਿਆ ਹੈ ਕਿ ਪੁਲਿਸ ਅਫਸਰ ਨੇ ਡਾਊਨਟਾਊਨ ਦੇ ਵਿੱਚ ਜਦੋਂ ਉਹ ਆਪਣੀ ਕਾਰ ਲੈ ਕੇ ਜਾ ਰਹੇ ਸਨ ਤਾਂ ਉਹਨਾਂ ਦੇ ਉੱਤੇ ਗੋਲੀਆਂ ਚਲਾਈਆਂ। ਪੁਲਿਸ ਅਫਸਰ ਦੇ ਉੱਤੇ ਇੰਟਰਨਲ ਅਫੇਅਰ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਗਈ ਹੈ। ਇਸ ਪੂਰੇ ਮਾਮਲੇ ਦੇ ਵਿੱਚ ਨਾ ਹੀ ਕੋਈ ਕਾਰ ਪੈਸੇਂਜਰ ਜ਼ਖਮੀ ਹੋਇਆ ਤੇ ਨਾ ਹੀ ਪੁਲਿਸ ਅਫਸਰ ਨੂੰ ਕੋਈ ਵੀ ਸੱਟ ਵੱਜੀ, ਪਰ ਉਹ 6 ਵਿਅਕਤੀ ਅਤੇ ਉਹਨਾਂ ਦੇ ਪਰਿਵਾਰ ਵਾਲਿਆਂ ਨੇ ਪੁਲਿਸ ਅਫਸਰ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਕਿਹਾ ਕਿ ਪੁਲਿਸ ਅਫਸਰ ਨੇ ਇੱਕ ਲਾਪਰਵਾਹੀ ਵਾਲਾ ਐਕਸ਼ਨ ਲਿਆ ਅਤੇ ਉਹਨਾਂ ਦੇ ਕਰਕੇ 6 ਲੋਕਾਂ ਦੀ ਜਾਨ ਜਾ ਸਕਦੀ ਸੀ। ਕਿਊਬਾ ਦੇ ਸਾਬਕਾ ਰਾਸ਼ਟਰਪਤੀ ਅਤੇ ਦੁਨੀਆ ਭਰ ਦੇ ਵਿੱਚ ਮਸ਼ਹੂਰ ਕਮਿਊਨਿਸਟ ਨੇਤਾ ਫਿਦੇਲ ਕਾਸਤਰੋ ਦੀ ਮੌਤ ਤੋਂ ਬਾਅਦ ਦੇ ਵਿੱਚ ਮਿਆਮੀ ਦੀ ਸੜਕਾਂ ਦੇ ਉੱਤੇ ਕਿਊਬਨ ਅਮਰੀਕਨ ਲੋਕਾਂ ਨੇ ਜੰਮ ਕੇ ਜਸ਼ਨ ਮਨਾਇਆ। ਵੱਡੀ ਗਿਣਤੀ ਦੇ ਵਿੱਚ ਇਹਨਾਂ ਲੋਕਾਂ ਨੇ ਸੜਕ ਤੇ ਆ ਕੇ ਡਰਮ ਆਦਿ ਵਜਾ ਕੇ ਆਪਣੀ ਖੁਸ਼ੀ ਪ੍ਰਗਟ ਕੀਤੀ। ਇਸ ਤੋਂ ਇਲਾਵਾ ਉਹਨਾਂ ਨੇ ਕਿਊਬਾ ਦੇ ਝੰਡੇ ਵੀ ਲਹਿਰਾਏ ਅਤੇ ਕਾਸਤਰੋ ਦੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ। ਹਵਾਨਾ ਦੇ ਵਿੱਚ ਕਮਿਊਨਿਸਟ ਸ਼ਾਸਨ ਕਾਲ ਦੇ ਦੌਰਾਨ ਦੇਸ਼ 'ਚੋਂ ਕੱਢੇ ਗਏ ਇਹਨਾਂ ਲੋਕਾਂ ਨੇ ਕਾਸਤਰੋ ਦੀ ਮੌਤ ਨੂੰ ਫਿਰਕੂ ਜਨੂਨ ਦਾ ਅੰਤ ਕਰਾਰ ਦਿੱਤਾ ਹੈ। ਕਿਸੇ ਵੀ ਦੇਸ਼ ਦੇ ਵਿੱਚ ਸਭ ਤੋਂ ਲੰਬੇ ਸਮੇਂ ਤੱਕ ਸ਼ਾਸਨ ਕਰਨ ਵਾਲੇ ਨੇਤਾਵਾਂ 'ਚੋਂ ਇੱਕ ਫਿਦਲ ਕਾਸਤਰੋ 90 ਸਾਲ ਦੀ ਉਮਰ ਦੇ ਵਿੱਚ ਸ਼ੁੱਕਰਵਾਰ ਨੂੰ ਉਹਨਾਂ ਦਾ ਦੇਹਾਂਤ ਹੋ ਗਿਆ। ਉਹਨਾਂ ਦੇ ਭਰਾ ਅਤੇ ਕਿਊਬਾ ਦੇ ਮੌਜੂਦਾ ਰਾਸ਼ਟਰਪਤੀ ਰਾਉਲ ਕਾਸਤਰੋ ਨੇ ਮੀਡੀਆ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ। ਕਿਊਬਨ ਅਮਰੀਕਨ ਲੋਕਾਂ ਦੀ ਤਾਦਾਦ ਸਭ ਤੋਂ ਜ਼ਿਆਦਾ ਮਿਆਮੀ ਦੇ ਵਿੱਚ ਹੀ ਹੈ। ਇੱਥੇ ਸੜਕਾਂ ਤੇ ਦੇਰ ਰਾਤ ਤੱਕ ਲੋਕ ਜਸ਼ਨ ਮਨਾਉਂਦੇ ਰਹੇ। ਇੱਥੋਂ ਦੇ ਰਹਿਣ ਵਾਲੇ ਜ਼ਿਆਦਾਤਰ ਕਿਊਬਨ ਅਮਰੀਕਨਜ਼ ਨੂੰ ਕਾਸਤਰੋ ਦੇ ਕਰਕੇ ਹੀ ਕਿਊਬਾ ਤੋਂ ਪਲਾਇਨ ਕਰਕੇ ਅਮਰੀਕਾ ਆਉਣਾ ਪਿਆ ਸੀ। ਸੈਨੋਜ਼ੇ ਜੇਲ੍ਹ 'ਚੋਂ ਭੱਜੇ 2 ਕੈਦੀਆਂ ਨੂੰ ਸੈਨੋਜ਼ੇ ਦੀ ਪੁਲਿਸ ਤਲਾਸ਼ ਕਰ ਰਹੀ ਹੈ। ਨਾਰਦਰਨ ਕੈਲੀਫੋਰਨੀਆ ਸ਼ੈਰਿਫ ਨੇ ਦੱਸਿਆ ਕਿ ਥੈਂਕਸਗਿਵਿੰਗ ਦੇ ਮੌਕੇ ਦੇ ਉੱਤੇ ਇਹ ਦੋਨੇ ਕੈਦੀ ਫਰਾਰ ਹੋ ਗਏ। ਸੈਂਟਾ ਕਲੈਰਾ ਕਾਉਂਟੀ ਸ਼ੈਰਿਫ ਲੌਰੀ ਸਮਿਥ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅਥਾਰਟੀਜ਼ ਹੈਲੀਕਾਪਟਰਜ਼, ਡੌਗਜ਼ ਅਤੇ ਹੋਰ ਕਈ ਤਰੀਕਿਆਂ ਦੇ ਨਾਲ ਇਹਨਾਂ ਦੋਨਾਂ ਦੀ ਤਲਾਸ਼ ਕਰ ਰਹੀ ਹੈ ਅਤੇ ਇਹਨਾਂ ਦੋਨਾਂ ਨੂੰ ਫੜਾਉਣ ਦੇ ਲਈ $20,000 ਦਾ ਇਨਾਮ ਵੀ ਅਥਾਰਟੀਜ਼ ਦੇ ਵੱਲੋਂ ਰੱਖਿਆ ਗਿਆ ਹੈ। ਇਹਨਾਂ ਦਾ ਨਾਮ ਰੋਗਿਲੋ ਸ਼ਾਵੇਜ਼ ਅਤੇ ਲੈਰਨ ਕੈਂਪਬਲ ਹੈ। ਸ਼ੈਰਿਫ ਨੇ ਇਹ ਵੀ ਦੱਸਿਆ ਕਿ ਪੁਲਿਸ ਅਧਿਕਾਰੀਆਂ ਨੂੰ ਕਈ ਟਿਪਸ ਮਿਲੇ ਹਨ ਜਿਨ੍ਹਾਂ ਦੇ ਆਧਾਰ ਦੇ ਉੱਤੇ ਉਹ ਖੋਜ ਕਰ ਰਹੀ ਹੈ ਅਤੇ ਉਹਨਾਂ ਨੇ ਕਿਹਾ ਕਿ ਉਹ ਸ਼ਹਿਰ ਦੇ ਲੋਕਾਂ ਨੂੰ ਇਹਨਾਂ ਦੇ ਬਾਰੇ ਹੋਰ ਜਾਣਕਾਰੀ ਦੇਣ ਦੇ ਲਈ ਰਿਕੁਐਸਟ ਕਰ ਰਹੀ ਹੈ ਤੇ ਜਿਨ੍ਹਾਂ ਨੂੰ ਵੀ ਇਹਨਾਂ ਦੇ ਬਾਰੇ ਕੁਝ ਵੀ ਪਤਾ ਚੱਲਦਾ ਹੈ ਤਾਂ ਉਹ ਫੌਰਨ ਤੌਰ ਦੇ ਉੱਤੇ ਅਥਾਰਟੀਜ਼ ਨੂੰ ਇਸ ਦੀ ਜਾਣਕਾਰੀ 911 ਤੇ ਕਾਲ ਕਰਕੇ ਦੇ ਸਕਦੇ ਹਨ। ਦੱਸਿਆ ਕਿ ਇਹਨਾਂ ਦੋਨਾਂ ਕੈਦੀਆਂ ਨੇ ਜੇਲ੍ਹ ਤੋਂ ਭੱਜਣ ਤੋਂ ਪਹਿਲਾਂ ਆਪਣੇ ਨਾਲ 2 ਹੋਰ ਕੈਦੀ ਭਜਾਏ ਅਤੇ ਜੇਲ੍ਹ ਦੀਆਂ ਸਲਾਖਾਂ ਨੂੰ ਕੱਟ ਕੇ ਇਹ ਭੱਜੇ। ਇਹਨਾਂ ਦੇ ਨਾਲ ਭੱਜੇ 2 ਹੋਰ ਕੈਦੀਆਂ ਨੂੰ ਪੁਲਿਸ ਨੇ ਛੇਤੀ ਹੀ ਗ੍ਰਿਫਤਾਰ ਕਰ ਲਿਆ, ਪਰ ਬਾਕੀ 2 ਫਰਾਰ ਹਨ। ਇਹ ਸਨ ਅੱਜ ਦੀਆਂ ਕੁਝ ਖਾਸ ਖਬਰਾਂ। ਹੁਣ ਵਧਦੇ ਹਾਂ ਮੌਸਮ ਦੀ ਜਾਣਕਾਰੀ ਦੇ ਵੱਲ। ਸੋਮਵਾਰ ਨੂੰ ਸੈਨ ਹੋਜ਼ੇ ਦੇ ਵਿੱਚ ਹਾਈ ਟੈਂਪਰੇਚਰ ਰਹੇਗਾ 60 ਡਿਗਰੀ ਅਤੇ ਰਾਤ ਨੂੰ ਲੋ ਟੈਂਪਰੇਚਰ 43 ਡਿਗਰੀ। ਸੈਨ ਫਰਾਂਸਿਸਕੋ ਦੇ ਵਿੱਚ 59 ਡਿਗਰੀ ਹਾਈ ਅਤੇ ਰਾਤ ਨੂੰ 48 ਡਿਗਰੀ ਲੋ ਰਹੇਗਾ। ਸੈਕਰਾਮੈਂਟੋ ਦੇ ਵਿੱਚ 57 ਡਿਗਰੀ ਹਾਈ ਅਤੇ ਰਾਤ ਨੂੰ 41 ਡਿਗਰੀ ਲੋ। ਯੂਬਾ ਸਿਟੀ ਦੇ ਵਿੱਚ 56 ਡਿਗਰੀ ਹਾਈ ਅਤੇ ਰਾਤ ਨੂੰ 40 ਡਿਗਰੀ ਲੋ। ਸਟਾਕਟਨ ਦੇ ਵਿੱਚ 57 ਡਿਗਰੀ ਹਾਈ ਅਤੇ ਰਾਤ ਨੂੰ 40 ਡਿਗਰੀ ਲੋ। ਟ੍ਰੇਸੀ ਦੇ ਵਿੱਚ 59 ਡਿਗਰੀ ਹਾਈ ਅਤੇ ਰਾਤ ਨੂੰ 43 ਡਿਗਰੀ ਲੋ ਰਹੇਗਾ। ਮੋਡੈਸਟੋ ਦੇ ਵਿੱਚ 58 ਡਿਗਰੀ ਹਾਈ ਅਤੇ ਰਾਤ ਨੂੰ 42 ਡਿਗਰੀ ਲੋ। ਫਰੈਜ਼ਨੋ ਦੇ ਵਿੱਚ 54 ਡਿਗਰੀ ਹਾਈ ਅਤੇ ਰਾਤ ਨੂੰ 41 ਡਿਗਰੀ ਲੋ। ਬੇਕਰਫੀਲਡ ਦੇ ਵਿੱਚ 53 ਡਿਗਰੀ ਹਾਈ ਅਤੇ ਰਾਤ ਨੂੰ 43 ਡਿਗਰੀ ਲੋ। ਲਾਸ ਐਂਜਲਸ ਦੇ ਵਿੱਚ 63 ਡਿਗਰੀ ਹਾਈ ਅਤੇ ਰਾਤ ਨੂੰ 50 ਡਿਗਰੀ ਲੋ। ਟਰਕੀ ਦੇ ਵਿੱਚ 35 ਡਿਗਰੀ ਹਾਈ ਅਤੇ ਰਾਤ ਨੂੰ 16 ਡਿਗਰੀ ਲੋ ਰਹੇਗਾ। ਸਾਊਥ ਲੇਕ ਟਾਹੋ ਦੇ ਵਿੱਚ 38 ਡਿਗਰੀ ਹਾਈ ਅਤੇ ਰਾਤ ਨੂੰ 18 ਡਿਗਰੀ ਲੋ। ਪੋਰਟਲੈਂਡ ਓਰੇਗਨ ਦੇ ਵਿੱਚ 50 ਡਿਗਰੀ ਹਾਈ ਅਤੇ
ਰਾਤ ਨੂੰ 42 ਡਿਗਰੀ ਲੋ। ਸਿਐਟਲ ਦੇ ਵਿੱਚ 50 ਡਿਗਰੀ ਹਾਈ ਅਤੇ ਰਾਤ ਨੂੰ 40 ਡਿਗਰੀ ਲੋ। ਫਲੈਗਸਟਾਫ ਐਰੀਜ਼ੋਨਾ ਦੇ ਵਿੱਚ 34 ਡਿਗਰੀ ਹਾਈ ਅਤੇ ਰਾਤ ਨੂੰ 16 ਡਿਗਰੀ ਲੋ ਰਹੇਗਾ। ਸਾਲਟ ਲੇਕ ਸਿਟੀ ਯੂਟਾ ਦੇ ਵਿੱਚ 37 ਡਿਗਰੀ ਹਾਈ ਅਤੇ ਰਾਤ ਨੂੰ 25 ਡਿਗਰੀ ਲੋ ਰਹੇਗਾ। ਸ਼ਿਕਾਗੋ ਦੇ ਵਿੱਚ 50 ਡਿਗਰੀ ਹਾਈ ਅਤੇ ਰਾਤ ਨੂੰ 43 ਡਿਗਰੀ ਲੋ। ਇੱਥੇ ਮੀਂਹ ਪੈਣ ਦੇ ਪੂਰੇ ਅਸਾਰ ਹਨ। ਨਿਊਯਾਰਕ ਦੇ ਵਿੱਚ 53 ਡਿਗਰੀ ਹਾਈ ਅਤੇ ਰਾਤ ਨੂੰ 49 ਡਿਗਰੀ ਲੋ ਰਹੇਗਾ। ਦਿਨ ਦੇ ਸਮੇਂ ਮੌਸਮ ਸਾਫ਼ ਰਹੇਗਾ ਅਤੇ ਰਾਤ ਨੂੰ ਮੀਂਹ ਪੈ ਸਕਦਾ ਹੈ। ਟੋਰਾਂਟੋ ਕੈਨੇਡਾ ਦੇ ਵਿੱਚ 8 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 5 ਡਿਗਰੀ ਸੈਲਸੀਅਸ ਲੋ। ਵਿਨੀਪੈਗ ਦੇ ਵਿੱਚ 6 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 1 ਡਿਗਰੀ ਸੈਲਸੀਅਸ ਲੋ। ਕੈਲਗਰੀ ਦੇ ਵਿੱਚ 4 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ -6 ਡਿਗਰੀ ਸੈਲਸੀਅਸ ਲੋ। ਅਤੇ ਵੈਨਕੂਵਰ ਕੈਨੇਡਾ ਦੇ ਵਿੱਚ 8 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 3 ਡਿਗਰੀ ਸੈਲਸੀਅਸ ਲੋ ਰਹੇਗਾ। ਪੰਜਾਬ ਅੰਮ੍ਰਿਤਸਰ ਦੇ ਵਿੱਚ 28 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 8 ਡਿਗਰੀ ਸੈਲਸੀਅਸ ਲੋ ਰਹੇਗਾ। ਮੈਲਬਰਨ ਆਸਟ੍ਰੇਲੀਆ ਦੇ ਵਿੱਚ 20 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 9 ਡਿਗਰੀ ਸੈਲਸੀਅਸ ਲੋ। ਲੰਡਨ ਦੇ ਵਿੱਚ 8 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ -1 ਡਿਗਰੀ ਸੈਲਸੀਅਸ ਲੋ। ਬਰਲਿਨ ਜਰਮਨੀ ਦੇ ਵਿੱਚ 3 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ -4 ਡਿਗਰੀ ਸੈਲਸੀਅਸ ਲੋ ਰਹੇਗਾ। ਅਤੇ ਫਰਾਂਸ ਪੈਰਿਸ ਦੇ ਵਿੱਚ 7 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ -2 ਡਿਗਰੀ ਸੈਲਸੀਅਸ ਲੋ ਰਹੇਗਾ। ਇਸੀ ਮੌਸਮ ਦੀ ਜਾਣਕਾਰੀ। ਅੱਜ ਵੀਕਐਂਡ ਹੋਣ ਕਾਰਨ ਸਟਾਕ ਮਾਰਕੀਟ ਬੰਦ ਰਹੀ। ਅਗਲੀ ਸਟਾਕ ਮਾਰਕੀਟ ਦੀ ਇਨਫੋਰਮੇਸ਼ਨ ਦੇਵਾਂਗੇ ਜੀ ਸੋਮਵਾਰ ਦੇ ਅੰਕ ਵਿੱਚ। ਇਸੇ ਦੇ ਨਾਲ ਅੱਜ ਦਾ ਇਹ ਖਬਰਾਂ ਦਾ ਬੁਲੇਟਿਨ ਇੱਥੇ ਹੀ ਸਮਾਪਤ ਕਰਦੇ ਹਾਂ। ਇਜਾਜ਼ਤ ਦਿਓ। ਉਮੀਦ ਹੈ ਕਿ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਕਿਸੇ ਵੀ ਤਰ੍ਹਾਂ ਦੇ ਫੀਡਬੈਕ ਦੇ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 408 722 7698 ਤੇ, ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradiousa.com ਤੇ। ਇੱਕ ਵਾਰੀ ਫਿਰ ਸਾਰੇ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਮਿਲਦੇ ਹਾਂ ਅਪਡੇਟ ਅਮਰੀਕਾ ਦੇ ਅਗਲੇ ਅੰਕ ਵਿੱਚ। ਤਦ ਤੱਕ ਲਈ ਸਾਰਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।